शंभू ਅਤੇ ਖਨੌਰੀ ਬਾਰਡਰ ਤੋਂ ਇਸ ਸਮੇਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ। ਗੱਲ ਇਹ ਸਾਹਮਣੇ ਆ ਰਹੀ ਹੈ ਕਿਸਾਨ ਆਗੂਆਂ ਦੀ ਥੋੜਾ ਸਮਾਂ ਪਹਿਲਾਂ ਹੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਹੈ। ਪ੍ਰਸ਼ਾਸਨ ਪੰਜਾਬ ਕੇਡਰ ਦੇ ਜਿਹੜੇ ਵੱਡੇ ਅਫਸਰ ਸ਼ੰਭੂ ਬਾਰਡਰ ਤੇ ਪਹੁੰਚਦੇ ਨੇ ਅਤੇ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਨੇ। ਇਸੇ ਗੱਲਬਾਤ ਦੇ ਦੌਰਾਨ ਜਦੋਂ ਸ਼ੰਭੂ ਬਾਰਡਰ ਦੇ ਨਜ਼ਦੀਕ ਨਿਗਾਹ ਮਾਰਦੇ ਆ ਜਿੱਥੇ ਮੀਟਿੰਗ ਹੋ ਰਹੀ ਹੈ ਉਸ ਬੰਨੇ ਨੂੰ ਜਿੱਧਰ ਨੂੰ ਹਰਿਆਣੇ ਵੱਲ ਲੋਕਾਂ ਨੇ ਕਿਸਾਨਾਂ ਨੇ ਵਧਣਾ ਸੀ ਉੱਥੇ ਮੀਟਿੰਗ ਦੇ ਦੌਰਾਨ ਹੀ ਬੰਬਬਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਉਧਰਲੇ ਬੰਨਿਓ ਹਰਿਆਣੇ ਵਾਲੇ ਬੰਨਿਓ। ਤੇ ਇਸ ਤੋਂ ਬਾਅਦ ਇਹ ਮੀਟਿੰਗ ਜਦੋਂ ਖਤਮ ਹੋਈ ਹੈ ਉਸ ਤੋਂ ਬਾਅਦ ਕਿਸਾਨਾਂ ਨੇ ਫੈਸਲਾ ਇਹ ਕੀਤਾ ਹੈ ਕਿ ਹੁਣ ਜਿਹੜੇ ਕਿਸਾਨ ਆਗੂ ਨੇ ਸਿਰਫ ਤੇ ਸਿਰਫ ਉਹ ਅੱਗੇ ਜਾਣਗੇ, ਬਾਕੀ ਨੌਜਵਾਨ ਅਤੇ ਹੋਰ ਜਿਹੜੇ ਕਿਸਾਨ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਉਹ ਅੱਗੇ ਫਿਲਹਾਲ ਦੇ ਲਈ ਹਰਿਆਣੇ ਦੇ ਵਿੱਚ ਨਹੀਂ ਅੱਗੇ ਵਧਣਗੇ ਅਤੇ ਨਾ ਹੀ ਦਿੱਲੀ ਵੱਲ ਉਹ ਜਾਣਗੇ। ਸਭ ਤੋਂ ਪਹਿਲਾਂ ਇੱਕ ਜੱਥਾ ਬਣਾਇਆ ਜਾਵੇਗਾ। ਜੱਥਾ ਬਣਾ ਕੇ ਉਸ ਦੇ ਵਿੱਚ ਕਿਸਾਨ ਆਗੂ ਸ਼ਾਮਲ ਹੋਣਗੇ। ਹਾਲਾਂਕਿ ਸਾਰੇ ਕਿਸਾਨ ਆਗੂ ਇੱਕੇ ਜੱਥੇ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਜੇਕਰ ਅਜਿਹੀ ਸੂਰਤ ਦੇ ਵਿੱਚ ਸਾਰੇ ਦੇ ਸਾਰੇ ਕਿਸਾਨ ਆਗੂ ਪਹਿਲਾਂ ਹੀ ਅੱਗੇ ਚਲੇ ਜਾਂਦੇ ਨੇ ਹੋ ਸਕਦਾ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ, ਫਿਰ ਇਹ ਅੰਦੋਲਨ ਹੋ ਸਕਦਾ ਹੈ ਲੀਡਰਲੈਸ ਵੀ ਹੋ ਜਾਵੇ। ਸ਼ੰਭੂ ਬਾਰਡਰ ਤੋਂ ਇਸ ਸਮੇਂ ਵੱਡੀ ਅਪਡੇਟ ਆ ਰਹੀ ਹੈ ਕਿ ਗੱਲ ਇਹ ਕੀਤੀ ਜਾ ਰਹੀ ਹੈ। ਸਰਵਨ ਸਿੰਘ ਪੰਧੇਰ ਹੋਣਾ ਨੇ ਸਟੇਜ ਤੇ ਬੋਲਦਿਆਂ ਇਹ ਆਖਿਆ ਹੈ ਕਿ ਹੁਣ ਪਹਿਲਾਂ ਸਭ ਤੋਂ ਅੱਗੇ ਕਿਸਾਨ ਆਗੂ ਵਧਣਗੇ, ਉਸ ਤੋਂ ਬਾਅਦ ਹੀ ਫਿਰ ਅਗਲਾ ਜੱਥਾ ਜਾਵੇਗਾ। ਅਤੇ ਹੁਣ ਉਹਨਾਂ ਨੇ ਇੱਕ ਭਾਵੁਕ ਅਪੀਲ ਵੀ ਕੀਤੀ ਹੈ ਕਿ ਇਹ ਅੰਦੋਲਨ ਦੀ ਜਿੱਤ ਹੋਣੀ ਯਕੀਨੀ ਹੈ, ਇਹ ਤੁਸੀਂ ਜਿੱਤਣਾ ਹੀ ਜਿੱਤਣਾ ਹੈ, ਬੇਸ਼ੱਕ ਅਸੀਂ ਰਹੀਏ ਜਾਂ ਨਾ ਰਹੀਏ। ਇਸੇ ਦੇ ਨਾਲ ਹੋਰ ਜਿਹੜੀਆਂ ਅਪਡੇਟਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਹੁਣੇ ਖਬਰ ਇਹ ਵੀ ਆਈ ਹੈ ਕਿ ਜਿਹੜੇ ਸ਼ੰਭੂ ਬਾਰਡਰ ਦੇ ਉੱਪਰ ਪੋਕਲੇਨ ਮਸ਼ੀਨਾਂ ਜਿਹੜੀਆਂ ਅਰਥ ਮੂਵਰ ਮਸ਼ੀਨਾਂ ਨੇ ਉਹ ਲੈ ਕੇ ਕਿਸਾਨ ਆਗੂ ਆਪਣੇ ਪੱਧਰ ਤੇ ਪਹੁੰਚ ਰਹੇ ਨੇ, ਆਪਣੇ ਪੱਧਰ ਤੇ ਜੰਗੀ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉੱਥੇ ਹੀ ਸ਼ੰਭੂ ਬਾਰਡਰ ਤੇ ਜਦੋਂ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਐਸਪੀ ਤੇ 2 ਪੁਲਿਸ ਅਧਿਕਾਰੀ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤਰੀਕੇ ਦੀਆਂ ਵੀ ਖਬਰਾਂ ਆ ਰਹੀਆਂ ਨੇ। ਉੱਥੇ ਹੀ ਇਸੇ ਦੇ ਵਿਚਾਲੇ ਜਿਹੜੇ ਖੇਤੀਬਾੜੀ ਮੰਤਰੀ ਨੇ, ਕੇਂਦਰੀ ਖੇਤੀਬਾੜੀ ਮੰਤਰੀ ਨੇ ਅਰਜੁਨ ਮੁੰਡਾ, ਉਹਨਾਂ ਦੇ ਵੱਲੋਂ ਅੱਜ ਦੇ ਤਣਾਅਪੂਰਨ ਬਣਦੀ ਜਾ ਰਹੀ ਸਥਿਤੀ ਦੇ ਵਿਚਾਲੇ ਹੀ ਸੱਦਾ ਵੀ ਦੇ ਦਿੱਤਾ ਗਿਆ ਹੈ ਕਿਸਾਨਾਂ ਨੂੰ ਇੱਕ ਵਾਰ ਹੋਰ ਮੀਟਿੰਗ ਦਾ 5ਵੇਂ ਗੇੜ ਦੀ ਮੀਟਿੰਗ ਦੇ ਲਈ ਉਹਨਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਆਪਾਂ ਮੁੜ ਕੇ ਬੈਠ ਸਕਦੇ ਹਾਂ। ਪਰ ਫਿਲਹਾਲ ਦੇ ਲਈ ਕਿਸਾਨਾਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ। ਇਸੇ ਦੇ ਨਾਲ ਹਰਿਆਣਾ ਦੇ ਵੱਲੋਂ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਿਹੜੀ ਪੋਕਲੇਨ ਮਸ਼ੀਨ ਸੀ ਜਿਹੜੀ ਸਭ ਤੋਂ ਅੱਗੇ ਕੱਲ੍ਹ ਬਹੁਤ ਵੱਡੇ ਪੱਧਰ ਤੇ ਗਲੋਰੀਫਾਈ ਕੀਤੀ ਗਈ ਸੀ, ਬਹੁਤ ਸਾਰੇ ਚੈਨਲਾਂ ਦੇ ਵੱਲੋਂ ਵਿਖਾਈ ਗਈ ਸੀ, ਉਸ ਦੇ ਮਾਲਕ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਨੂੰ ਪਿੱਛੇ ਹਟਾ ਲਿਆ ਜਾਵੇ। ਇਸੇ ਬਾਬਤ ਡੀਜੀਪੀ ਹਰਿਆਣਾ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਵੀ ਚਿੱਠੀ ਲਿਖੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਆਖਿਆ ਗਿਆ ਸੀ ਕਿ ਇੱਥੇ ਸ਼ੰਭੂ ਬਾਰਡਰ ਦੇ ਨਜ਼ਦੀਕ ਕਿਸੇ ਵੀ ਤਰ੍ਹਾਂ ਦੀ ਅਰਥ ਮੂਵਰ ਮਸ਼ੀਨ ਨਾ ਭੇਜਣ ਦਿੱਤੀ ਜਾਵੇ। ਅਤੇ ਇਸੇ ਦੇ ਨਾਲ ਕੱਲ੍ਹ ਰਾਤ ਇੱਕ ਹੋਰ ਵੱਡੇ ਪੱਧਰ ਤੇ ਚੀਜ਼ ਨਜ਼ਰ ਆਈ ਸੀ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡੀਆਂ ਟਰਾਲੀਆਂ ਭਰ ਕੇ ਮਿੱਟੀ ਦੇ ਗੱਟਿਆਂ ਦੇ ਨਾਲ ਸ਼ੰਭੂ ਬਾਰਡਰ ਦੇ ਨਜ਼ਦੀਕ ਲਿਆਂਦੀਆਂ ਗਈਆਂ ਸੀ, ਜਿਸ ਦੇ ਵਿੱਚ ਮਿੱਟੀ ਭਰੀ ਹੋਈ ਸੀ ਉਹਨਾਂ ਗੱਟਿਆਂ ਦੇ ਵਿੱਚ। ਤੇ ਕਿਹਾ ਜਾ ਰਿਹਾ ਸੀ ਕਿ ਇਸ ਤਰੀਕੇ ਦੀ ਵੀ ਕੋਈ ਰਣਨੀਤੀ ਹੋ ਸਕਦੀ ਹੈ ਕਿ ਘੱਗਰ ਦਰਿਆ ਦੇ ਜ਼ਰੀਏ ਜਾਂ ਫਿਰ ਇਸ ਨੂੰ ਇੱਕ ਰੈਂਪ ਦੇ ਰੂਪ 'ਚ ਬਣਾਉਂਦੇ ਹੋਏ ਉਹਨਾਂ ਬੋਰੀਆਂ ਦੀ ਵਰਤੋਂ ਦੇ ਨਾਲ ਹੀ ਕਿਸਾਨ ਅੱਗੇ ਵੱਧ ਜਾਣ। ਪਰ ਉਸ ਦੇ ਵਿੱਚ ਹੁਣ ਤਬਦੀਲੀ ਹੋਈ ਜਾਪਦੀ ਹੈ ਤੇ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਹੱਥ ਖੜੇ ਕਰਕੇ ਆਪਣੇ ਬਾਕੀ ਸਾਰੇ ਸੁਰੱਖਿਆ ਪ੍ਰਬੰਧ ਕਰਦੇ ਹੋਏ ਅੱਗੇ ਵਧਣਗੇ ਅਤੇ ਉਸ ਤੋਂ ਬਾਅਦ ਜਿਹੋ ਜਿਹਾ ਵੀ ਉਹਨਾਂ ਤੇ ਅਟੈਕ ਹੁੰਦਾ ਹੈ ਜਾਂ ਜੋ ਵੀ ਹੁੰਦਾ ਹੈ ਉਸ ਦੇ ਲਈ ਉਹ ਆਪ ਹੀ ਦੇਖਣਗੇ। ਹੋਰ ਕੋਈ ਕਿਸਾਨ ਜਾਂ ਫਿਰ ਨੌਜਵਾਨ ਅੱਗੇ ਫਿਲਹਾਲ ਦੇ ਨਹੀਂ ਵਧੇਗਾ। ਪਰ ਜਿਹੜੀ ਇਸ ਸਮੇਂ ਦੀ ਉੱਥੇ ਦੀ ਸਥਿਤੀ ਹੈ, ਲਗਾਤਾਰ ਸ਼ੰਭੂ ਤੇ ਖਨੌਰੀ ਦੋਵੇਂ ਬਾਰਡਰਾਂ ਦੇ ਉੱਪਰ ਬੰਬਬਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਹਰਿਆਣੇ ਵਾਲੇ ਪਾਸਿਓਂ। ਅਤੇ ਇਸੇ ਦੇ ਵਿੱਚ ਬੀਤੇ ਕੱਲ੍ਹ ਇੱਕ ਬਹੁਤ ਵੱਡੀ ਟਿੱਪਣੀ ਅਦਾਲਤ ਦੇ ਵੱਲੋਂ, ਸਰਵਉੱਚ ਅਦਾਲਤ ਦੇ ਵੱਲੋਂ ਆਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਤਾਂ ਕਰ ਸਕਦੇ ਨੇ ਪਰ ਉਹਨਾਂ ਨੂੰ ਟਰੈਕਟਰ ਤੇ ਆਉਣ ਤੋਂ ਮਨਾਹੀ ਕੀਤੀ ਗਈ ਸੀ। ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਹੋਰ ਪ੍ਰਬੰਧ ਕਰ ਸਕਦੇ ਹੋ, ਹੋਰ ਤਰੀਕਿਆਂ ਦੇ ਨਾਲ ਆ ਸਕਦੇ ਹੋ, ਤੁਸੀਂ ਟਰੈਕਟਰ ਦੇ ਜ਼ਰੀਏ ਨਾ ਆਓ ਜਾਂ ਫਿਰ ਜੇ ਆਉਣਾ ਹੈ ਤਾਂ ਤੁਸੀਂ ਆਪਣੇ ਟਰੈਕਟਰਾਂ ਨੂੰ ਕਿਸੇ ਟਰੱਕ ਦੇ ਵਿੱਚ ਲੱਦ ਕੇ ਲਿਆ ਸਕਦੇ ਹੋ, ਇਸ ਤਰੀਕੇ ਦੇ ਨਾਲ ਸਿੱਧਾ ਨਹੀਂ ਲਿਆ ਸਕਦੇ। ਜਿਸ ਤੇ ਬਹੁਤ ਸਾਰੇ ਮਾਹਰਾਂ ਨੇ ਵੀ ਟਿੱਪਣੀ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਟਰੈਕਟਰ ਨੂੰ ਕਿਸ ਨਜ਼ਰੀਏ ਦੇ ਨਾਲ ਨਕਾਰਿਆ ਜਾ ਰਿਹਾ ਹੈ, ਮੋਟਰ ਵਹੀਕਲ ਦੀ ਕਿਹੜੀ ਧਾਰਾ ਉਹਨਾਂ ਤੇ ਲਗਾਈ ਜਾ ਰਹੀ ਹੈ ਜਿਸ ਦੇ ਅਧੀਨ ਉਹਨਾਂ ਨੂੰ ਇਹ ਮਨਾ ਕੀਤਾ ਜਾ ਰਿਹਾ ਹੈ ਕਿ ਕਿਰਪਾ ਕਰਕੇ ਜਿਹੜੇ ਕਿਸਾਨ ਨੇ ਜੇਕਰ ਉਹਨਾਂ ਨੇ ਪ੍ਰਦਰਸ਼ਨ ਕਰਨਾ ਹੈ ਤਾਂ ਆਪਣੇ ਟਰੈਕਟਰਾਂ ਨੂੰ ਸਿੱਧੇ ਤਰੀਕੇ ਦੇ ਨਾਲ ਉਹ ਦਿੱਲੀ ਦੇ ਵਿੱਚ ਲੈ ਕੇ ਐਂਟਰ ਨਾ ਹੋਣ, ਜਿਸ ਨੂੰ ਲੈ ਕੇ ਬਹੁਤ ਸਾਰੇ ਚੈਨਲਾਂ ਦੇ ਵੱਲੋਂ ਇਹ ਗੱਲ ਵੀ ਗਲੋਰੀਫਾਈ ਕੀਤੀ ਗਈ ਸੀ ਕਿ ਕਿਸਾਨ ਵੱਡੇ ਪੱਧਰ ਤੇ ਆ ਰਹੇ ਨੇ। ਇੱਕ ਜਿਹੜਾ ਵੱਡਾ
ਨੈਸ਼ਨਲ ਮੀਡੀਆ ਅਤੇ ਨੈਸ਼ਨਲ ਪੋਰਟਲ ਹੈ ਖਬਰਾਂ ਦਾ, ਉਸ ਦੇ ਉੱਪਰ ਵੀ ਵੱਡੇ ਪੱਧਰ ਤੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਜਿਹੜੇ ਕਿਸਾਨ ਨੇ ਟਰੈਕਟਰਾਂ ਦੇ ਵਿੱਚ ਜਿਹੜੇ ਆ ਰਹੇ ਨੇ ਉਹਨਾਂ ਦੇ ਟਰੈਕਟਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜਾ ਇਹੋ ਜਿਹਾ ਅਸਲਾ ਵੀ ਲੱਦਿਆ ਹੋਇਆ ਹੈ ਉਹਨਾਂ ਨੇ, ਜਿਸ ਦੇ ਨਾਲ ਉਹ ਦਿੱਲੀ ਦੇ ਵਿੱਚ ਆ ਕੇ ਹੁੜਦੰਗ ਮਚਾ ਸਕਦੇ ਨੇ। ਇੱਥੋਂ ਤੱਕ ਗੱਲਾਂ ਲਿਖੀਆਂ ਗਈਆਂ ਕਈ ਵੈਬ ਪੋਰਟਲਸ ਦੇ ਵੱਲੋਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਆਉਣਾ ਹੈ ਤੇ ਸੰਸਦ ਨੂੰ ਉਹ ਘੇਰਾ ਪਾ ਸਕਦੇ ਨੇ। ਜਿਸ ਤਰੀਕੇ ਨਾਲ 26 ਜਨਵਰੀ ਦੀ ਘਟਨਾ ਵਾਪਰੀ ਸੀ, ਇਹੋ ਜਿਹੀ ਘਟਨਾ ਨੂੰ ਦੁਬਾਰਾ ਅੰਜਾਮ ਦੇ ਸਕਦੇ ਨੇ। ਵੱਡੇ ਪੱਧਰ ਤੇ ਕਿਸਾਨਾਂ ਦੇ ਉੱਪਰ ਇਹੋ ਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ, ਪਰ ਹੁਣ ਸਥਿਤੀ ਵੇਖਣ ਵਾਲੀ ਜੋ ਇਸ ਸਮੇਂ ਸ਼ੰਭੂ ਤੇ ਖਨੌਰੀ ਬਾਰਡਰ ਦੀ ਹੈ, ਲਗਾਤਾਰ ਬੰਬਬਾਰੀ ਟੀਅਰ ਗੈਸ ਦੇ ਗੋਲੇ ਉੱਥੇ ਸਿੱਟੇ ਜਾ ਰਹੇ ਨੇ, ਜਿਸ ਦੇ ਵਿਚਾਲੇ ਹਾਲੇ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਬੇਨਤੀ ਕੀਤੀ ਗਈ ਸੀ ਉਹ ਉੱਥੇ ਆਪਣੇ ਸਪੀਚ ਦੇ ਰਹੇ ਨੇ, ਬੋਲ ਰਹੇ ਨੇ। ਉਸ ਤੋਂ ਬਾਅਦ ਉਹ ਆਪਣੇ ਸੁਰੱਖਿਆ ਪ੍ਰਬੰਧਾਂ ਦੇ ਨਾਲ ਅੱਗੇ ਵਧਣਗੇ। ਵੇਖਣ ਵਾਲੀ ਸਥਿਤੀ ਕੀ ਹੋਵੇਗੀ ਇਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਪੰਜਾਬੀ ਰੇਡੀਓ USA, ਪੰਜਾਬੀ TV USA ਨਾਲ ਜੁੜੇ ਰਹੋ। ਧੰਨਵਾਦ, ਸਤਿ ਸ਼੍ਰੀ ਅਕਾਲ। ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਇਸ ਸਮੇਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ। ਗੱਲ ਇਹ ਸਾਹਮਣੇ ਆ ਰਹੀ ਹੈ ਕਿਸਾਨ ਆਗੂਆਂ ਦੀ ਥੋੜਾ ਸਮਾਂ ਪਹਿਲਾਂ ਹੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਹੈ। ਪ੍ਰਸ਼ਾਸਨ ਪੰਜਾਬ ਕੇਡਰ ਦੇ ਜਿਹੜੇ ਵੱਡੇ ਅਫਸਰ ਸ਼ੰਭੂ ਬਾਰਡਰ ਤੇ ਪਹੁੰਚਦੇ ਨੇ ਅਤੇ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਨੇ। ਇਸੇ ਗੱਲਬਾਤ ਦੇ ਦੌਰਾਨ ਜਦੋਂ ਸ਼ੰਭੂ ਬਾਰਡਰ ਦੇ ਨਜ਼ਦੀਕ ਨਿਗਾਹ ਮਾਰਦੇ ਆ ਜਿੱਥੇ ਮੀਟਿੰਗ ਹੋ ਰਹੀ ਹੈ, ਉਸ ਤੋਂ ਉਸ ਬੰਨੇ ਨੂੰ ਜਿੱਧਰ ਨੂੰ ਹਰਿਆਣੇ ਵੱਲ ਲੋਕਾਂ ਨੇ ਕਿਸਾਨਾਂ ਨੇ ਵਧਣਾ ਸੀ, ਉੱਥੇ ਮੀਟਿੰਗ ਦੇ ਦੌਰਾਨ ਹੀ ਬੰਬਬਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਉਧਰਲੇ ਬੰਨਿਓ, ਹਰਿਆਣੇ ਵਾਲੇ ਬੰਨਿਓ। ਤੇ ਇਸ ਤੋਂ ਬਾਅਦ ਇਹ ਮੀਟਿੰਗ ਜਦੋਂ ਖਤਮ ਹੋਈ ਹੈ, ਉਸ ਤੋਂ ਬਾਅਦ ਕਿਸਾਨਾਂ ਨੇ ਫੈਸਲਾ ਇਹ ਕੀਤਾ ਹੈ ਕਿ ਹੁਣ ਜਿਹੜੇ ਕਿਸਾਨ ਆਗੂ ਨੇ ਸਿਰਫ ਤੇ ਸਿਰਫ ਉਹ ਅੱਗੇ ਜਾਣਗੇ, ਬਾਕੀ ਨੌਜਵਾਨ ਅਤੇ ਹੋਰ ਜਿਹੜੇ ਕਿਸਾਨ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਉਹ ਅੱਗੇ ਫਿਲਹਾਲ ਦੇ ਲਈ ਹਰਿਆਣੇ ਦੇ ਵਿੱਚ ਨਹੀਂ ਅੱਗੇ ਵਧਣਗੇ ਅਤੇ ਨਾ ਹੀ ਸਭ ਤੋਂ ਪਹਿਲਾਂ ਇੱਕ ਜੱਥਾ ਬਣਾਇਆ ਜਾਵੇਗਾ। ਜੱਥਾ ਬਣਾ ਕੇ ਉਸ ਦੇ ਵਿੱਚ ਕਿਸਾਨ ਆਗੂ ਸ਼ਾਮਲ ਹੋਣਗੇ। ਹਾਲਾਂਕਿ ਸਾਰੇ ਕਿਸਾਨ ਆਗੂ ਇੱਕੇ ਜੱਥੇ ਦੇ ਵਿੱਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਜੇਕਰ ਅਜਿਹੀ ਸੂਰਤ ਦੇ ਵਿੱਚ ਸਾਰੇ ਦੇ ਸਾਰੇ ਕਿਸਾਨ ਆਗੂ ਪਹਿਲਾਂ ਹੀ ਅੱਗੇ ਚਲੇ ਜਾਂਦੇ ਨੇ, ਹੋ ਸਕਦਾ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ, ਫਿਰ ਇਹ ਅੰਦੋਲਨ ਹੋ ਸਕਦਾ ਹੈ ਲੀਡਰਲੈਸ ਵੀ ਹੋ ਜਾਵੇ। ਸ਼ੰਭੂ ਬਾਰਡਰ ਤੋਂ ਇਸ ਸਮੇਂ ਵੱਡੀ ਅਪਡੇਟ ਆ ਰਹੀ ਹੈ ਕਿ ਗੱਲ ਇਹ ਕੀਤੀ ਜਾ ਰਹੀ ਹੈ, ਸਰਵਨ ਸਿੰਘ ਪੰਧੇਰ ਹੋਣਾ ਨੇ ਸਟੇਜ ਤੇ ਬੋਲਦਿਆਂ ਇਹ ਆਖਿਆ ਹੈ ਕਿ ਹੁਣ ਪਹਿਲਾਂ ਸਭ ਤੋਂ ਅੱਗੇ ਕਿਸਾਨ ਆਗੂ ਵਧਣਗੇ, ਉਸ ਤੋਂ ਬਾਅਦ ਹੀ ਫਿਰ ਅਗਲਾ ਜੱਥਾ ਜਾਵੇਗਾ। ਅਤੇ ਹੁਣ ਉਹਨਾਂ ਨੇ ਇੱਕ ਭਾਵੁਕ ਅਪੀਲ ਵੀ ਕੀਤੀ ਹੈ ਕਿ ਇਹ ਅੰਦੋਲਨ ਦੀ ਜਿੱਤ ਹੋਣੀ ਯਕੀਨੀ ਹੈ, ਇਹ ਤੁਸੀਂ ਜਿੱਤਣਾ ਹੀ ਜਿੱਤਣਾ ਹੈ, ਬੇਸ਼ੱਕ ਅਸੀਂ ਰਹੀਏ ਜਾਂ ਨਾ ਰਹੀਏ। ਇਸੇ ਦੇ ਨਾਲ ਹੋਰ ਜਿਹੜੀਆਂ ਅਪਡੇਟਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਹੁਣੇ ਖਬਰ ਇਹ ਵੀ ਆਈ ਹੈ ਕਿ ਜਿਹੜੇ ਸ਼ੰਭੂ ਬਾਰਡਰ ਦੇ ਉੱਪਰ ਪੋਕਲੇਨ ਮਸ਼ੀਨਾਂ, ਜਿਹੜੀਆਂ ਅਰਥ ਮੂਵਰ ਮਸ਼ੀਨਾਂ ਨੇ, ਉਹ ਲੈ ਕੇ ਕਿਸਾਨ ਆਗੂ ਆਪਣੇ ਪੱਧਰ ਤੇ ਪਹੁੰਚ ਰਹੇ ਨੇ, ਆਪਣੇ ਪੱਧਰ ਤੇ ਜੰਗੀ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉੱਥੇ ਹੀ ਸ਼ੰਭੂ ਬਾਰਡਰ ਤੇ ਜਦੋਂ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ SP ਤੇ 2 ਪੁਲਿਸ ਅਧਿਕਾਰੀ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤਰੀਕੇ ਦੀਆਂ ਵੀ ਖਬਰਾਂ ਆ ਰਹੀਆਂ ਨੇ। ਉਸ ਤੇ ਹੀ ਇਸੇ ਦੇ ਵਿਚਾਲੇ ਜਿਹੜੇ ਖੇਤੀਬਾੜੀ ਮੰਤਰੀ ਨੇ, ਕੇਂਦਰੀ ਖੇਤੀਬਾੜੀ ਮੰਤਰੀ ਨੇ ਅਰਜੁਨ ਮੁੰਡਾ, ਉਹਨਾਂ ਦੇ ਵੱਲੋਂ ਅੱਜ ਦੇ ਤਣਾਅਪੂਰਨ ਬਣਦੀ ਜਾ ਰਹੀ ਸਥਿਤੀ ਦੇ ਵਿਚਾਲੇ ਹੀ ਸੱਦਾ ਵੀ ਦੇ ਦਿੱਤਾ ਗਿਆ ਹੈ ਕਿਸਾਨਾਂ ਨੂੰ ਇੱਕ ਵਾਰ ਹੋਰ ਮੀਟਿੰਗ ਦਾ। 5ਵੇਂ ਗੇੜ ਦੀ ਮੀਟਿੰਗ ਦੇ ਲਈ ਉਹਨਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਆਪਾਂ ਮੁੜ ਕੇ ਬੈਠ ਸਕਦੇ ਹਾਂ, ਪਰ ਫਿਲਹਾਲ ਦੇ ਲਈ ਕਿਸਾਨਾਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ। ਇਸੇ ਦੇ ਨਾਲ ਹਰਿਆਣਾ ਦੇ ਵੱਲੋਂ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਿਹੜੀ ਪੋਕਲੇਨ ਮਸ਼ੀਨ ਸੀ, ਜਿਹੜੀ ਸਭ ਤੋਂ ਅੱਗੇ ਕੱਲ੍ਹ ਬਹੁਤ ਵੱਡੇ ਪੱਧਰ ਤੇ ਗਲੋਰੀਫਾਈ ਕੀਤੀ ਗਈ ਸੀ, ਬਹੁਤ ਸਾਰੇ ਚੈਨਲਾਂ ਦੇ ਵੱਲੋਂ ਵਿਖਾਈ ਗਈ ਸੀ, ਉਸ ਦੇ ਮਾਲਕ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਨੂੰ ਪਿੱਛੇ ਹਟਾ ਲਿਆ ਜਾਵੇ। ਇਸੇ ਬਾਬਤ DGP ਹਰਿਆਣਾ ਦੇ ਵੱਲੋਂ DGP ਪੰਜਾਬ ਨੂੰ ਵੀ ਚਿੱਠੀ ਲਿਖੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਆਖਿਆ ਗਿਆ ਸੀ ਕਿ ਇੱਥੇ ਸ਼ੰਭੂ ਬਾਰਡਰ ਦੇ ਨਜ਼ਦੀਕ ਕਿਸੇ ਵੀ ਤਰ੍ਹਾਂ ਦੀ ਅਰਥ ਮੂਵਰ ਮਸ਼ੀਨ ਨਾ ਭੇਜਣ ਦਿੱਤੀ ਜਾਵੇ। ਅਤੇ ਇਸੇ ਦੇ ਨਾਲ ਕੱਲ੍ਹ ਰਾਤ ਇੱਕ ਹੋਰ ਵੱਡੇ ਪੱਧਰ ਤੇ ਚੀਜ਼ ਨਜ਼ਰ ਆਈ ਸੀ, ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡੀਆਂ ਟਰਾਲੀਆਂ ਭਰ ਕੇ ਮਿੱਟੀ ਦੇ ਗੱਟਿਆਂ ਦੇ ਨਾਲ ਸ਼ੰਭੂ ਬਾਰਡਰ ਦੇ ਨਜ਼ਦੀਕ ਲਿਆਂਦੀਆਂ ਗਈਆਂ ਸੀ, ਜਿਸ ਦੇ ਵਿੱਚ ਮਿੱਟੀ ਭਰੀ ਹੋਈ ਸੀ ਉਹਨਾਂ ਗੱਟਿਆਂ ਦੇ ਵਿੱਚ। ਤੇ ਕਿਹਾ ਜਾ ਰਿਹਾ ਸੀ ਕਿ ਇਸ ਤਰੀਕੇ ਦੀ ਵੀ ਕੋਈ ਰਣਨੀਤੀ ਹੋ ਸਕਦੀ ਹੈ ਕਿ ਘੱਗਰ ਦਰਿਆ ਦੇ ਜ਼ਰੀਏ ਜਾਂ ਫਿਰ ਇਸ ਨੂੰ ਇੱਕ ਰੈਂਪ ਦੇ ਰੂਪ 'ਚ ਬਣਾਉਂਦੇ ਹੋਏ ਉਹਨਾਂ ਬੋਰੀਆਂ ਦੀ ਵਰਤੋਂ ਦੇ ਨਾਲ ਹੀ ਕਿਸਾਨ ਅੱਗੇ ਵੱਧ ਜਾਣ। ਪਰ ਉਸ ਦੇ ਵਿੱਚ ਹੁਣ ਤਬਦੀਲੀ ਹੋਈ ਜਾਪਦੀ ਹੈ ਤੇ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਹੱਥ ਖੜੇ ਕਰਕੇ ਆਪਣੇ ਬਾਕੀ ਸਾਰੇ ਸੁਰੱਖਿਆ ਪ੍ਰਬੰਧ ਕਰਦੇ ਹੋਏ ਅੱਗੇ ਵਧਣਗੇ ਅਤੇ ਉਸ ਤੋਂ ਬਾਅਦ
ਬਾਅਦ ਜਿਹੋ ਜਿਹਾ ਵੀ ਉਹਨਾਂ ਤੇ ਅਟੈਕ ਹੁੰਦਾ ਜਾਂ ਜੋ ਵੀ ਹੁੰਦਾ ਉਸ ਦੇ ਲਈ ਉਹ ਆਪ ਹੀ ਦੇਖਣਗੇ। ਹੋਰ ਕੋਈ ਕਿਸਾਨ ਜਾਂ ਫਿਰ ਨੌਜਵਾਨ ਅੱਗੇ ਫਿਲਹਾਲ ਦੇ ਨਹੀਂ ਵਧੇਗਾ। ਪਰ ਜਿਹੜੀ ਇਸ ਸਮੇਂ ਦੀ ਉੱਥੇ ਦੀ ਸਥਿਤੀ ਹੈ, ਲਗਾਤਾਰ ਸ਼ੰਭੂ ਤੇ ਖਨੌਰੀ ਦੋਵੇਂ ਬਾਰਡਰਾਂ ਦੇ ਉੱਪਰ ਬੰਬਬਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਹਰਿਆਣੇ ਵਾਲੇ ਪਾਸਿਓਂ। ਅਤੇ ਇਸੇ ਦੇ ਵਿੱਚ ਬੀਤੇ ਕੱਲ ਇੱਕ ਬਹੁਤ ਵੱਡੀ ਟਿੱਪਣੀ ਅਦਾਲਤ ਦੇ ਵੱਲੋਂ, ਸਰਵਉੱਚ ਅਦਾਲਤ ਦੇ ਵੱਲੋਂ ਆਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਤਾਂ ਕਰ ਸਕਦੇ ਨੇ, ਪਰ ਉਹਨਾਂ ਨੂੰ ਟਰੈਕਟਰ ਤੇ ਆਉਣ ਤੋਂ ਮਨਾਹੀ ਕੀਤੀ ਗਈ ਸੀ। ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਹੋਰ ਪ੍ਰਬੰਧ ਕਰ ਸਕਦੇ ਹੋ, ਹੋਰ ਤਰੀਕਿਆਂ ਦੇ ਨਾਲ ਆ ਸਕਦੇ ਹੋ, ਤੁਸੀਂ ਟਰੈਕਟਰ ਦੇ ਜ਼ਰੀਏ ਨਾ ਆਓ, ਜਾਂ ਫਿਰ ਜੇ ਆਉਣਾ ਹੈ ਤਾਂ ਤੁਸੀਂ ਆਪਣੇ ਟਰੈਕਟਰਾਂ ਨੂੰ ਕਿਸੇ ਟਰੱਕ ਦੇ ਵਿੱਚ ਲੱਦ ਕੇ ਲਿਆ ਸਕਦੇ ਹੋ। ਇਸ ਤਰੀਕੇ ਦੇ ਨਾਲ ਸਿੱਧਾ ਨਹੀਂ ਲਿਆ ਸਕਦੇ, ਜਿਸ ਤੇ ਬਹੁਤ ਸਾਰੇ ਮਾਹਰਾਂ ਨੇ ਵੀ ਟਿੱਪਣੀ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਟਰੈਕਟਰ ਨੂੰ ਕਿਸ ਨਜ਼ਰੀਏ ਦੇ ਨਾਲ ਨਕਾਰਿਆ ਜਾ ਰਿਹਾ ਹੈ, ਮੋਟਰ ਵਹੀਕਲ ਦੀ ਕਿਹੜੀ ਧਾਰਾ ਉਹਨਾਂ ਤੇ ਲਗਾਈ ਜਾ ਰਹੀ ਹੈ, ਜਿਸ ਦੇ ਅਧੀਨ ਉਹਨਾਂ ਨੂੰ ਇਹ ਮਨਾ ਕੀਤਾ ਜਾ ਰਿਹਾ ਹੈ ਕਿ ਕਿਰਪਾ ਕਰਕੇ ਜਿਹੜੇ ਕਿਸਾਨ ਨੇ, ਜੇਕਰ ਉਹਨਾਂ ਨੇ ਪ੍ਰਦਰਸ਼ਨ ਕਰਨਾ ਹੈ ਤਾਂ ਆਪਣੇ ਟਰੈਕਟਰਾਂ ਨੂੰ ਸਿੱਧੇ ਤਰੀਕੇ ਦੇ ਨਾਲ ਉਹ ਦਿੱਲੀ ਦੇ ਵਿੱਚ ਲੈ ਕੇ ਐਂਟਰ ਨਾ ਹੋਣ। ਜਿਸ ਨੂੰ ਲੈ ਕੇ ਬਹੁਤ ਸਾਰੇ ਚੈਨਲਾਂ ਦੇ ਵੱਲੋਂ ਇਹ ਗੱਲ ਵੀ ਗਲੋਰੀਫਾਈ ਕੀਤੀ ਗਈ ਸੀ ਕਿ ਕਿਸਾਨ ਵੱਡੇ ਪੱਧਰ ਤੇ ਆ ਰਹੇ ਨੇ। ਇੱਕ ਜਿਹੜਾ ਵੱਡਾ ਨੈਸ਼ਨਲ ਮੀਡੀਆ ਅਤੇ ਨੈਸ਼ਨਲ ਪੋਰਟਲ ਹੈ ਖਬਰਾਂ ਦਾ, ਉਸ ਦੇ ਉੱਪਰ ਵੀ ਵੱਡੇ ਪੱਧਰ ਤੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਜਿਹੜੇ ਕਿਸਾਨ ਨੇ ਟਰੈਕਟਰਾਂ ਦੇ ਵਿੱਚ ਜਿਹੜੇ ਆ ਰਹੇ ਨੇ, ਉਹਨਾਂ ਦੇ ਟਰੈਕਟਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜਾ ਇਹੋ ਜਿਹਾ ਅਸਲਾ ਵੀ ਲੱਦਿਆ ਹੋਇਆ ਹੈ ਉਹਨਾਂ ਨੇ, ਜਿਸ ਦੇ ਨਾਲ ਉਹ ਦਿੱਲੀ ਦੇ ਵਿੱਚ ਆ ਕੇ ਹੁੜਦੰਗ ਮਚਾ ਸਕਦੇ ਨੇ। ਇੱਥੋਂ ਤੱਕ ਗੱਲਾਂ ਲਿਖੀਆਂ ਗਈਆਂ ਕਈ ਵੈਬ ਪੋਰਟਲਸ ਦੇ ਵੱਲੋਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਆਉਣਾ ਹੈ ਤੇ ਸੰਸਦ ਨੂੰ ਉਹ ਘੇਰਾ ਪਾ ਸਕਦੇ ਨੇ। ਜਿਸ ਤਰੀਕੇ ਨਾਲ 26 ਜਨਵਰੀ ਦੀ ਘਟਨਾ ਵਾਪਰੀ ਸੀ, ਇਹੋ ਜਿਹੀ ਘਟਨਾ ਨੂੰ ਦੁਬਾਰਾ ਅੰਜਾਮ ਦੇ ਸਕਦੇ ਨੇ। ਵੱਡੇ ਪੱਧਰ ਤੇ ਕਿਸਾਨਾਂ ਦੇ ਉੱਪਰ ਇਹੋ ਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ। ਪਰ ਹੁਣ ਸਥਿਤੀ ਵੇਖਣ ਵਾਲੀ ਜੋ ਇਸ ਸਮੇਂ ਸ਼ੰਭੂ ਤੇ ਖਨੌਰੀ ਬਾਰਡਰ ਦੀ ਹੈ, ਲਗਾਤਾਰ ਬੰਬਬਾਰੀ, ਟੀਅਰ ਗੈਸ ਦੇ ਗੋਲੇ ਉੱਥੇ ਸਿੱਟੇ ਜਾ ਰਹੇ ਨੇ, ਜਿਸ ਦੇ ਵਿਚਾਲੇ ਹਾਲੇ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਉਹ ਉੱਥੇ ਆਪਣੇ ਸਪੀਚ ਦੇ ਰਹੇ ਨੇ, ਬੋਲ ਰਹੇ ਨੇ। ਉਸ ਤੋਂ ਬਾਅਦ ਉਹ ਆਪਣੇ ਸੁਰੱਖਿਆ ਪ੍ਰਬੰਧਾਂ ਦੇ ਨਾਲ ਅੱਗੇ ਵਧਣਗੇ। ਵੇਖਣ ਵਾਲੀ ਸਥਿਤੀ ਕੀ ਹੋਵੇਗੀ ਇਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਪੰਜਾਬੀ ਰੇਡੀਓ USA, ਪੰਜਾਬੀ TV USA ਨਾਲ ਜੁੜੇ ਰਹੋ। ਧੰਨਵਾਦ, ਸਤਿ ਸ਼੍ਰੀ ਅਕਾਲ। ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਇਸ ਸਮੇਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ। ਗੱਲ ਇਹ ਸਾਹਮਣੇ ਆ ਰਹੀ ਹੈ ਕਿਸਾਨ ਆਗੂਆਂ ਦੀ, ਥੋੜਾ ਸਮਾਂ ਪਹਿਲਾਂ ਹੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਹੈ। ਪ੍ਰਸ਼ਾਸਨ ਪੰਜਾਬ ਕੇਡਰ ਦੇ ਜਿਹੜੇ ਵੱਡੇ ਅਫਸਰ ਸ਼ੰਭੂ ਬਾਰਡਰ ਤੇ ਪਹੁੰਚਦੇ ਨੇ ਅਤੇ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਨੇ। ਇਸੇ ਗੱਲਬਾਤ ਦੇ ਦੌਰਾਨ ਜਦੋਂ ਸ਼ੰਭੂ ਬਾਰਡਰ ਦੇ ਨਜ਼ਦੀਕ ਨਿਗਾਹ ਮਾਰਦੇ ਆ ਜਿੱਥੇ ਮੀਟਿੰਗ ਹੋ ਰਹੀ ਹੈ, ਉਸ ਬੰਨੇ ਨੂੰ ਜਿੱਧਰ ਨੂੰ ਹਰਿਆਣੇ ਵੱਲ ਲੋਕਾਂ ਨੇ, ਕਿਸਾਨਾਂ ਨੇ ਵਧਣਾ ਸੀ, ਉੱਥੇ ਮੀਟਿੰਗ ਦੇ ਦੌਰਾਨ ਹੀ ਬੰਬਬਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਉਧਰਲੇ ਬੰਨਿਓ, ਹਰਿਆਣੇ ਵਾਲੇ ਬੰਨਿਓ। ਤੇ ਇਸ ਤੋਂ ਬਾਅਦ ਇਹ ਮੀਟਿੰਗ ਜਦੋਂ ਖਤਮ ਹੋਈ ਹੈ, ਉਸ ਤੋਂ ਬਾਅਦ ਕਿਸਾਨਾਂ ਨੇ ਫੈਸਲਾ ਇਹ ਕੀਤਾ ਹੈ ਕਿ ਹੁਣ ਜਿਹੜੇ ਕਿਸਾਨ ਆਗੂ ਨੇ ਸਿਰਫ ਤੇ ਸਿਰਫ ਉਹ ਅੱਗੇ ਜਾਣਗੇ, ਬਾਕੀ ਨੌਜਵਾਨ ਅਤੇ ਹੋਰ ਜਿਹੜੇ ਕਿਸਾਨ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ, ਉਹ ਅੱਗੇ ਫਿਲਹਾਲ ਦੇ ਲਈ ਹਰਿਆਣੇ ਦੇ ਵਿੱਚ ਨਹੀਂ ਅੱਗੇ ਵਧਣਗੇ ਅਤੇ ਨਾ ਹੀ ਦਿੱਲੀ ਵੱਲ ਉਹ ਜਾਣਗੇ। ਸਭ ਤੋਂ ਪਹਿਲਾਂ ਇੱਕ ਜੱਥਾ ਬਣਾਇਆ ਜਾਵੇਗਾ, ਜੱਥਾ ਬਣਾ ਕੇ ਉਸ ਦੇ ਵਿੱਚ ਕਿਸਾਨ ਆਗੂ ਸ਼ਾਮਲ ਹੋਣਗੇ। ਹਾਲਾਂਕਿ ਸਾਰੇ ਕਿਸਾਨ ਆਗੂ ਇੱਕੇ ਜੱਥੇ ਦੇ ਵਿੱਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਜੇਕਰ ਅਜਿਹੀ ਸੂਰਤ ਦੇ ਵਿੱਚ ਸਾਰੇ ਦੇ ਸਾਰੇ ਕਿਸਾਨ ਆਗੂ ਪਹਿਲਾਂ ਹੀ ਅੱਗੇ ਚਲੇ ਜਾਂਦੇ ਨੇ, ਹੋ ਸਕਦਾ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ, ਫਿਰ ਇਹ ਅੰਦੋਲਨ ਹੋ ਸਕਦਾ ਹੈ ਲੀਡਰਲੈਸ ਵੀ ਹੋ ਜਾਵੇ। ਸ਼ੰਭੂ ਬਾਰਡਰ ਤੋਂ ਇਸ ਸਮੇਂ ਵੱਡੀ ਅਪਡੇਟ ਆ ਰਹੀ ਹੈ ਕਿ ਗੱਲ ਇਹ ਕੀਤੀ ਜਾ ਰਹੀ ਹੈ, ਸਰਵਨ ਸਿੰਘ ਪੰਧੇਰ ਹੋਣਾ ਨੇ ਸਟੇਜ ਤੇ ਬੋਲਦਿਆਂ ਇਹ ਆਖਿਆ ਹੈ ਕਿ ਹੁਣ ਪਹਿਲਾਂ ਸਭ ਤੋਂ ਅੱਗੇ ਕਿਸਾਨ ਆਗੂ ਵਧਣਗੇ, ਉਸ ਤੋਂ ਬਾਅਦ ਹੀ ਫਿਰ ਅਗਲਾ ਜੱਥਾ ਜਾਵੇਗਾ। ਅਤੇ ਹੁਣ ਉਹਨਾਂ ਨੇ ਇੱਕ ਭਾਵੁਕ ਅਪੀਲ ਵੀ ਕੀਤੀ ਹੈ ਕਿ ਇਹ ਅੰਦੋਲਨ ਦੀ ਜਿੱਤ ਹੋਣੀ ਯਕੀਨੀ ਹੈ, ਇਹ ਤੁਸੀਂ ਜਿੱਤਣਾ ਹੀ ਜਿੱਤਣਾ ਹੈ, ਬੇਸ਼ੱਕ ਅਸੀਂ ਰਹੀਏ ਜਾਂ ਨਾ ਰਹੀਏ। ਇਸੇ ਦੇ ਨਾਲ ਹੋਰ ਜਿਹੜੀਆਂ ਅਪਡੇਟਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਹੁਣੇ ਖਬਰ ਇਹ ਵੀ ਆਈ ਹੈ ਕਿ ਜਿਹੜੇ ਸ਼ੰਭੂ ਬਾਰਡਰ ਦੇ ਉੱਪਰ ਪੋਕਲੇਨ ਮਸ਼ੀਨਾਂ, ਜਿਹੜੀਆਂ ਅਰਥ ਮੂਵਰ ਮਸ਼ੀਨਾਂ ਨੇ, ਉਹ ਲੈ ਕੇ ਕਿਸਾਨ ਆਗੂ ਆਪਣੇ ਪੱਧਰ ਤੇ ਪਹੁੰਚ ਰਹੇ ਨੇ, ਆਪਣੇ ਪੱਧਰ ਤੇ ਜੰਗੀ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉੱਥੇ ਹੀ ਸ਼ੰਭੂ ਬਾਰਡਰ ਤੇ ਜਦੋਂ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ SP ਤੇ 2 ਪੁਲਿਸ ਅਧਿਕਾਰੀ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤਰੀਕੇ ਦੀਆਂ ਵੀ ਖਬਰਾਂ ਆ ਰਹੀਆਂ ਨੇ। ਉੱਥੇ ਹੀ ਇਸੇ ਦੇ ਵਿਚਾਲੇ ਜਿਹੜੇ ਖੇਤੀਬਾੜੀ ਮੰਤਰੀ ਨੇ, ਕੇਂਦਰੀ ਖੇਤੀਬਾੜੀ ਮੰਤਰੀ ਨੇ ਅਰਜੁਨ ਮੁੰਡਾ, ਉਹਨਾਂ ਦੇ ਵੱਲੋਂ
ਅੱਜ ਦੇ ਤਣਾਅਪੂਰਨ ਬਣਦੀ ਜਾ ਰਹੀ ਸਥਿਤੀ ਦੇ ਵਿਚਾਲੇ ਹੀ ਸੱਦਾ ਵੀ ਦੇ ਦਿੱਤਾ ਗਿਆ ਹੈ ਕਿਸਾਨਾਂ ਨੂੰ ਇੱਕ ਵਾਰ ਹੋਰ ਮੀਟਿੰਗ ਦਾ 5ਵੇਂ ਗੇੜ ਦੀ ਮੀਟਿੰਗ ਦੇ ਲਈ ਉਹਨਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਆਪਾਂ ਮੁੜ ਕੇ ਬੈਠ ਸਕਦੇ ਹਾਂ। ਪਰ ਫਿਲਹਾਲ ਦੇ ਲਈ ਕਿਸਾਨਾਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ। ਇਸੇ ਦੇ ਨਾਲ ਹਰਿਆਣਾ ਦੇ ਵੱਲੋਂ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਿਹੜੀ ਪੋਕਲੇਨ ਮਸ਼ੀਨ ਸੀ ਜਿਹੜੀ ਸਭ ਤੋਂ ਅੱਗੇ ਕੱਲ ਬਹੁਤ ਵੱਡੇ ਪੱਧਰ ਤੇ ਗਲੋਰੀਫਾਈ ਕੀਤੀ ਗਈ ਸੀ, ਬਹੁਤ ਸਾਰੇ ਚੈਨਲਾਂ ਦੇ ਵੱਲੋਂ ਵਿਖਾਈ ਗਈ ਸੀ, ਉਸ ਦੇ ਮਾਲਕ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਨੂੰ ਪਿੱਛੇ ਹਟਾ ਲਿਆ ਜਾਵੇ। ਇਸੇ ਬਾਬਤ ਡੀਜੀਪੀ ਹਰਿਆਣਾ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਵੀ ਚਿੱਠੀ ਲਿਖੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਆਖਿਆ ਗਿਆ ਸੀ ਕਿ ਇੱਥੇ ਸ਼ੰਭੂ ਬਾਰਡਰ ਦੇ ਨਜ਼ਦੀਕ ਕਿਸੇ ਵੀ ਤਰ੍ਹਾਂ ਦੀ ਅਰਥ ਮੂਵਰ ਮਸ਼ੀਨ ਨਾ ਭੇਜਣ ਦਿੱਤੀ ਜਾਵੇ। ਅਤੇ ਇਸੇ ਦੇ ਨਾਲ ਕੱਲ ਰਾਤ ਇੱਕ ਹੋਰ ਵੱਡੇ ਪੱਧਰ ਤੇ ਚੀਜ਼ ਨਜ਼ਰ ਆਈ ਸੀ, ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡੀਆਂ ਟਰਾਲੀਆਂ ਭਰ ਕੇ ਮਿੱਟੀ ਦੇ ਗੱਟਿਆਂ ਦੇ ਨਾਲ ਸ਼ੰਭੂ ਬਾਰਡਰ ਦੇ ਨਜ਼ਦੀਕ ਲਿਆਂਦੀਆਂ ਗਈਆਂ ਸੀ, ਜਿਸ ਦੇ ਵਿੱਚ ਮਿੱਟੀ ਭਰੀ ਹੋਈ ਸੀ ਉਹਨਾਂ ਗੱਟਿਆਂ ਦੇ ਵਿੱਚ। ਤੇ ਕਿਹਾ ਜਾ ਰਿਹਾ ਸੀ ਕਿ ਇਸ ਤਰੀਕੇ ਦੀ ਵੀ ਕੋਈ ਰਣਨੀਤੀ ਹੋ ਸਕਦੀ ਹੈ ਕਿ ਘੱਗਰ ਦਰਿਆ ਦੇ ਜ਼ਰੀਏ ਜਾਂ ਫਿਰ ਇਸ ਨੂੰ ਇੱਕ ਰੈਂਪ ਦੇ ਰੂਪ 'ਚ ਬਣਾਉਂਦੇ ਹੋਏ ਉਹਨਾਂ ਬੋਰੀਆਂ ਦੀ ਵਰਤੋਂ ਦੇ ਨਾਲ ਹੀ ਕਿਸਾਨ ਅੱਗੇ ਵੱਧ ਜਾਣ। ਪਰ ਉਸ ਦੇ ਵਿੱਚ ਹੁਣ ਤਬਦੀਲੀ ਹੋਈ ਜਾਪਦੀ ਹੈ ਤੇ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਹੱਥ ਖੜੇ ਕਰਕੇ ਆਪਣੇ ਬਾਕੀ ਸਾਰੇ ਸੁਰੱਖਿਆ ਪ੍ਰਬੰਧ ਕਰਦੇ ਹੋਏ ਅੱਗੇ ਵਧਣਗੇ ਅਤੇ ਉਸ ਤੋਂ ਬਾਅਦ ਜਿਹੋ ਜਿਹਾ ਵੀ ਉਹਨਾਂ ਤੇ ਅਟੈਕ ਹੁੰਦਾ ਜਾਂ ਜੋ ਵੀ ਹੁੰਦਾ ਹੈ ਉਸ ਦੇ ਲਈ ਉਹ ਆਪ ਹੀ ਦੇਖਣਗੇ। ਹੋਰ ਕੋਈ ਕਿਸਾਨ ਜਾਂ ਫਿਰ ਨੌਜਵਾਨ ਅੱਗੇ ਫਿਲਹਾਲ ਦੇ ਨਹੀਂ ਵਧੇਗਾ। ਪਰ ਜਿਹੜੀ ਇਸ ਸਮੇਂ ਦੀ ਉੱਥੇ ਦੀ ਸਥਿਤੀ ਹੈ, ਲਗਾਤਾਰ ਸ਼ੰਭੂ ਤੇ ਖਨੌਰੀ ਦੋਵੇਂ ਬਾਰਡਰਾਂ ਦੇ ਉੱਪਰ ਬੰਬਬਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਹਰਿਆਣੇ ਵਾਲੇ ਪਾਸਿਓਂ। ਅਤੇ ਇਸੇ ਦੇ ਵਿੱਚ ਬੀਤੇ ਕੱਲ ਇੱਕ ਬਹੁਤ ਵੱਡੀ ਟਿੱਪਣੀ ਅਦਾਲਤ ਦੇ ਵੱਲੋਂ, ਸਰਵਉੱਚ ਅਦਾਲਤ ਦੇ ਵੱਲੋਂ ਆਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਤਾਂ ਕਰ ਸਕਦੇ ਨੇ, ਪਰ ਉਹਨਾਂ ਨੂੰ ਟਰੈਕਟਰ ਤੇ ਆਉਣ ਤੋਂ ਮਨਾਹੀ ਕੀਤੀ ਗਈ ਸੀ। ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਹੋਰ ਪ੍ਰਬੰਧ ਕਰ ਸਕਦੇ ਹੋ, ਹੋਰ ਤਰੀਕਿਆਂ ਦੇ ਨਾਲ ਆ ਸਕਦੇ ਹੋ, ਤੁਸੀਂ ਟਰੈਕਟਰ ਦੇ ਜ਼ਰੀਏ ਨਾ ਆਓ, ਜਾਂ ਫਿਰ ਜੇ ਆਉਣਾ ਹੈ ਤਾਂ ਤੁਸੀਂ ਆਪਣੇ ਟਰੈਕਟਰਾਂ ਨੂੰ ਕਿਸੇ ਟਰੱਕ ਦੇ ਵਿੱਚ ਲੱਦ ਕੇ ਲਿਆ ਸਕਦੇ ਹੋ, ਇਸ ਤਰੀਕੇ ਦੇ ਨਾਲ ਸਿੱਧਾ ਨਹੀਂ ਲਿਆ ਸਕਦੇ। ਜਿਸ ਤੇ ਬਹੁਤ ਸਾਰੇ ਮਾਹਰਾਂ ਨੇ ਵੀ ਟਿੱਪਣੀ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਟਰੈਕਟਰ ਨੂੰ ਕਿਸ ਨਜ਼ਰੀਏ ਦੇ ਨਾਲ ਨਕਾਰਿਆ ਜਾ ਰਿਹਾ ਹੈ, ਮੋਟਰ ਵਹੀਕਲ ਦੀ ਕਿਹੜੀ ਧਾਰਾ ਉਹਨਾਂ ਤੇ ਲਗਾਈ ਜਾ ਰਹੀ ਹੈ, ਜਿਸ ਦੇ ਅਧੀਨ ਉਹਨਾਂ ਨੂੰ ਇਹ ਮਨਾ ਕੀਤਾ ਜਾ ਰਿਹਾ ਹੈ ਕਿ ਕਿਰਪਾ ਕਰਕੇ ਜਿਹੜੇ ਕਿਸਾਨ ਨੇ ਜੇਕਰ ਉਹਨਾਂ ਨੇ ਪ੍ਰਦਰਸ਼ਨ ਕਰਨਾ ਹੈ ਤਾਂ ਆਪਣੇ ਟਰੈਕਟਰਾਂ ਨੂੰ ਸਿੱਧੇ ਤਰੀਕੇ ਦੇ ਨਾਲ ਉਹ ਦਿੱਲੀ ਦੇ ਵਿੱਚ ਲੈ ਕੇ ਐਂਟਰ ਨਾ ਹੋਣ। ਜਿਸ ਨੂੰ ਲੈ ਕੇ ਬਹੁਤ ਸਾਰੇ ਚੈਨਲਾਂ ਦੇ ਵੱਲੋਂ ਇਹ ਗੱਲ ਵੀ ਗਲੋਰੀਫਾਈ ਕੀਤੀ ਗਈ ਸੀ ਕਿ ਕਿਸਾਨ ਵੱਡੇ ਪੱਧਰ ਤੇ ਆ ਰਹੇ ਨੇ। ਇੱਕ ਜਿਹੜਾ ਵੱਡਾ ਨੈਸ਼ਨਲ ਮੀਡੀਆ ਅਤੇ ਨੈਸ਼ਨਲ ਪੋਰਟਲ ਹੈ ਖਬਰਾਂ ਦਾ, ਉਸ ਦੇ ਉੱਪਰ ਵੀ ਵੱਡੇ ਪੱਧਰ ਤੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਜਿਹੜੇ ਕਿਸਾਨ ਨੇ ਟਰੈਕਟਰਾਂ ਦੇ ਵਿੱਚ ਜਿਹੜੇ ਆ ਰਹੇ ਨੇ ਉਹਨਾਂ ਦੇ ਟਰੈਕਟਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜਾ ਇਹੋ ਜਿਹਾ ਅਸਲਾ ਵੀ ਲੱਦਿਆ ਹੋਇਆ ਹੈ ਉਹਨਾਂ ਨੇ, ਜਿਸ ਦੇ ਨਾਲ ਉਹ ਦਿੱਲੀ ਦੇ ਵਿੱਚ ਆ ਕੇ ਹੁੜਦੰਗ ਮਚਾ ਸਕਦੇ ਨੇ। ਇੱਥੋਂ ਤੱਕ ਗੱਲਾਂ ਲਿਖੀਆਂ ਗਈਆਂ ਕਈ ਵੈਬ ਪੋਰਟਲਸ ਦੇ ਵੱਲੋਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਆਉਣਾ ਹੈ ਤੇ ਸੰਸਦ ਨੂੰ ਉਹ ਘੇਰਾ ਪਾ ਸਕਦੇ ਨੇ। ਜਿਸ ਤਰੀਕੇ ਨਾਲ 26 ਜਨਵਰੀ ਦੀ ਘਟਨਾ ਵਾਪਰੀ ਸੀ, ਇਹੋ ਜਿਹੀ ਘਟਨਾ ਨੂੰ ਦੁਬਾਰਾ ਅੰਜਾਮ ਦੇ ਸਕਦੇ ਨੇ। ਵੱਡੇ ਪੱਧਰ ਤੇ ਕਿਸਾਨਾਂ ਦੇ ਉੱਪਰ ਇਹੋ ਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ। ਪਰ ਹੁਣ ਸਥਿਤੀ ਵੇਖਣ ਵਾਲੀ ਜੋ ਇਸ ਸਮੇਂ ਸ਼ੰਭੂ ਤੇ ਖਨੌਰੀ ਬਾਰਡਰ ਦੀ ਹੈ, ਲਗਾਤਾਰ ਬੰਬਬਾਰੀ, ਟੀਅਰ ਗੈਸ ਦੇ ਗੋਲੇ ਉੱਥੇ ਸਿੱਟੇ ਜਾ ਰਹੇ ਨੇ, ਜਿਸ ਦੇ ਵਿਚਾਲੇ ਹਾਲੇ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਬੇਨਤੀ ਕੀਤੀ ਗਈ ਸੀ ਉਹ ਉੱਥੇ ਆਪਣੇ ਸਪੀਚ ਦੇ ਰਹੇ ਨੇ, ਬੋਲ ਰਹੇ ਨੇ। ਉਸ ਤੋਂ ਬਾਅਦ ਉਹ ਆਪਣੇ ਸੁਰੱਖਿਆ ਪ੍ਰਬੰਧਾਂ ਦੇ ਨਾਲ ਅੱਗੇ ਵਧਣਗੇ। ਵੇਖਣ ਵਾਲੀ ਸਥਿਤੀ ਕੀ ਹੋਵੇਗੀ ਇਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਪੰਜਾਬੀ ਰੇਡੀਓ USA, ਪੰਜਾਬੀ TV USA ਨਾਲ ਜੁੜੇ ਰਹੋ। ਧੰਨਵਾਦ, ਸਤਿ ਸ਼੍ਰੀ ਅਕਾਲ। ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਇਸ ਸਮੇਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ। ਗੱਲ ਇਹ ਸਾਹਮਣੇ ਆ ਰਹੀ ਹੈ ਕਿਸਾਨ ਆਗੂਆਂ ਦੀ ਥੋੜਾ ਸਮਾਂ ਪਹਿਲਾਂ ਹੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਹੈ। ਪ੍ਰਸ਼ਾਸਨ ਪੰਜਾਬ ਕੇਡਰ ਦੇ ਜਿਹੜੇ ਵੱਡੇ ਅਫਸਰ ਸ਼ੰਭੂ ਬਾਰਡਰ ਤੇ ਪਹੁੰਚਦੇ ਨੇ ਅਤੇ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਨੇ। ਇਸੇ ਗੱਲਬਾਤ ਦੇ ਦੌਰਾਨ ਜਦੋਂ ਸ਼ੰਭੂ ਬਾਰਡਰ ਦੇ ਨਜ਼ਦੀਕ ਨਿਗਾਹ ਮਾਰਦੇ ਆ ਜਿੱਥੇ ਮੀਟਿੰਗ ਹੋ ਰਹੀ ਹੈ, ਉਸ ਤੋਂ ਉਸ ਬੰਨੇ ਨੂੰ ਜਿੱਧਰ ਨੂੰ ਹਰਿਆਣੇ ਵੱਲ ਲੋਕਾਂ ਨੇ ਕਿਸਾਨਾਂ ਨੇ ਵਧਣਾ ਸੀ, ਉੱਥੇ ਮੀਟਿੰਗ ਦੇ ਦੌਰਾਨ ਹੀ ਬੰਬਬਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਉਧਰਲੇ ਬੰਨਿਓ, ਹਰਿਆਣੇ ਵਾਲੇ ਬੰਨਿਓ। ਤੇ ਇਸ ਤੋਂ ਬਾਅਦ ਇਹ ਮੀਟਿੰਗ ਜਦੋਂ ਖਤਮ ਹੋਈ ਹੈ, ਉਸ ਤੋਂ ਬਾਅਦ ਕਿਸਾਨਾਂ ਨੇ ਫੈਸਲਾ ਇਹ ਕੀਤਾ ਹੈ ਕਿ ਹੁਣ ਜਿਹੜੇ ਕਿਸਾਨ ਆਗੂ ਨੇ ਸਿਰਫ ਤੇ ਸਿਰਫ ਉਹ ਅੱਗੇ ਜਾਣਗੇ, ਬਾਕੀ ਨੌਜਵਾਨ ਅਤੇ ਹੋਰ ਜਿਹੜੇ ਕਿਸਾਨ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਉਹ ਅੱਗੇ ਫਿਲਹਾਲ ਦੇ ਲਈ ਹਰਿਆਣੇ ਦੇ ਵਿੱਚ ਨਹੀਂ ਅੱਗੇ ਵਧਣਗੇ ਅਤੇ ਨਾ ਹੀ ਦਿੱਲੀ ਵੱਲ ਉਹ ਜਾਣਗੇ। ਸਭ ਤੋਂ ਪਹਿਲਾਂ
ਇੱਕ ਜੱਥਾ ਬਣਾਇਆ ਜਾਵੇਗਾ। ਜੱਥਾ ਬਣਾ ਕੇ ਉਸ ਦੇ ਵਿੱਚ ਕਿਸਾਨ ਆਗੂ ਸ਼ਾਮਲ ਹੋਣਗੇ। ਹਾਲਾਂਕਿ ਸਾਰੇ ਕਿਸਾਨ ਆਗੂ ਇੱਕੇ ਜੱਥੇ ਦੇ ਵਿੱਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਜੇਕਰ ਅਜਿਹੀ ਸੂਰਤ ਦੇ ਵਿੱਚ ਸਾਰੇ ਦੇ ਸਾਰੇ ਕਿਸਾਨ ਆਗੂ ਪਹਿਲਾਂ ਹੀ ਅੱਗੇ ਚਲੇ ਜਾਂਦੇ ਨੇ, ਹੋ ਸਕਦਾ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ, ਫਿਰ ਇਹ ਅੰਦੋਲਨ ਹੋ ਸਕਦਾ ਹੈ ਲੀਡਰਲੈਸ ਵੀ ਹੋ ਜਾਵੇ। ਸ਼ੰਭੂ ਬਾਰਡਰ ਤੋਂ ਇਸ ਸਮੇਂ ਵੱਡੀ ਅਪਡੇਟ ਆ ਰਹੀ ਹੈ ਕਿ ਗੱਲ ਇਹ ਕੀਤੀ ਜਾ ਰਹੀ ਹੈ, ਸਰਵਣ ਸਿੰਘ ਪੰਧੇਰ ਹੋਣਾ ਨੇ ਸਟੇਜ ਤੇ ਬੋਲਦਿਆਂ ਇਹ ਆਖਿਆ ਹੈ ਕਿ ਹੁਣ ਪਹਿਲਾਂ ਸਭ ਤੋਂ ਅੱਗੇ ਕਿਸਾਨ ਆਗੂ ਵਧਣਗੇ, ਉਸ ਤੋਂ ਬਾਅਦ ਹੀ ਫਿਰ ਅਗਲਾ ਜੱਥਾ ਜਾਵੇਗਾ। ਅਤੇ ਹੁਣ ਉਹਨਾਂ ਨੇ ਇੱਕ ਭਾਵੁਕ ਅਪੀਲ ਵੀ ਕੀਤੀ ਹੈ ਕਿ ਇਹ ਅੰਦੋਲਨ ਦੀ ਜਿੱਤ ਹੋਣੀ ਯਕੀਨੀ ਹੈ, ਇਹ ਤੁਸੀਂ ਜਿੱਤਣਾ ਹੀ ਜਿੱਤਣਾ ਹੈ, ਬੇਸ਼ੱਕ ਅਸੀਂ ਰਹੀਏ ਜਾਂ ਨਾ ਰਹੀਏ। ਇਸੇ ਦੇ ਨਾਲ ਹੋਰ ਜਿਹੜੀਆਂ ਅਪਡੇਟਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਹੁਣੇ ਖਬਰ ਇਹ ਵੀ ਆਈ ਹੈ ਕਿ ਜਿਹੜੇ ਸ਼ੰਭੂ ਬਾਰਡਰ ਦੇ ਉੱਪਰ ਪੋਕਲੇਨ ਮਸ਼ੀਨਾਂ, ਜਿਹੜੀਆਂ ਅਰਥ ਮੂਵਰ ਮਸ਼ੀਨਾਂ ਨੇ, ਉਹ ਲੈ ਕੇ ਕਿਸਾਨ ਆਗੂ ਆਪਣੇ ਪੱਧਰ ਤੇ ਪਹੁੰਚ ਰਹੇ ਨੇ, ਆਪਣੇ ਪੱਧਰ ਤੇ ਜੰਗੀ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉੱਥੇ ਹੀ ਸ਼ੰਭੂ ਬਾਰਡਰ ਤੇ ਜਦੋਂ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਐਸਪੀ ਤੇ 2 ਪੁਲਿਸ ਅਧਿਕਾਰੀ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤਰੀਕੇ ਦੀਆਂ ਵੀ ਖਬਰਾਂ ਆ ਰਹੀਆਂ ਨੇ। ਉੱਥੇ ਹੀ ਇਸੇ ਦੇ ਵਿਚਾਲੇ ਜਿਹੜੇ ਖੇਤੀਬਾੜੀ ਮੰਤਰੀ ਨੇ, ਕੇਂਦਰੀ ਖੇਤੀਬਾੜੀ ਮੰਤਰੀ ਨੇ ਅਰਜੁਨ ਮੁੰਡਾ, ਉਹਨਾਂ ਦੇ ਵੱਲੋਂ ਅੱਜ ਦੇ ਤਣਾਅਪੂਰਨ ਬਣਦੀ ਜਾ ਰਹੀ ਸਥਿਤੀ ਦੇ ਵਿਚਾਲੇ ਹੀ ਸੱਦਾ ਵੀ ਦੇ ਦਿੱਤਾ ਗਿਆ ਹੈ ਕਿਸਾਨਾਂ ਨੂੰ ਇੱਕ ਵਾਰ ਹੋਰ ਮੀਟਿੰਗ ਦਾ, 5ਵੇਂ ਗੇੜ ਦੀ ਮੀਟਿੰਗ ਦੇ ਲਈ ਉਹਨਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਆਪਾਂ ਮੁੜ ਕੇ ਬੈਠ ਸਕਦੇ ਹਾਂ। ਪਰ ਫਿਲਹਾਲ ਦੇ ਲਈ ਕਿਸਾਨਾਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ। ਇਸੇ ਦੇ ਨਾਲ ਹਰਿਆਣਾ ਦੇ ਵੱਲੋਂ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਿਹੜੀ ਪੋਕਲੇਨ ਮਸ਼ੀਨ ਸੀ, ਜਿਹੜੀ ਸਭ ਤੋਂ ਅੱਗੇ ਕੱਲ ਬਹੁਤ ਵੱਡੇ ਪੱਧਰ ਤੇ ਗਲੋਰੀਫਾਈ ਕੀਤੀ ਗਈ ਸੀ, ਬਹੁਤ ਸਾਰੇ ਚੈਨਲਾਂ ਦੇ ਵੱਲੋਂ ਵਿਖਾਈ ਗਈ ਸੀ, ਉਸ ਦੇ ਮਾਲਕ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਨੂੰ ਪਿੱਛੇ ਹਟਾ ਲਿਆ ਜਾਵੇ। ਇਸੇ ਬਾਬਤ ਡੀਜੀਪੀ ਹਰਿਆਣਾ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਵੀ ਚਿੱਠੀ ਲਿਖੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਆਖਿਆ ਗਿਆ ਸੀ ਕਿ ਇੱਥੇ ਸ਼ੰਭੂ ਬਾਰਡਰ ਦੇ ਨਜ਼ਦੀਕ ਕਿਸੇ ਵੀ ਤਰ੍ਹਾਂ ਦੀ ਅਰਥ ਮੂਵਰ ਮਸ਼ੀਨ ਨਾ ਭੇਜਣ ਦਿੱਤੀ ਜਾਵੇ। ਅਤੇ ਇਸੇ ਦੇ ਨਾਲ ਕੱਲ ਰਾਤ ਇੱਕ ਹੋਰ ਵੱਡੇ ਪੱਧਰ ਤੇ ਚੀਜ਼ ਨਜ਼ਰ ਆਈ ਸੀ, ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡੀਆਂ ਟਰਾਲੀਆਂ ਭਰ ਕੇ ਮਿੱਟੀ ਦੇ ਗੱਟਿਆਂ ਦੇ ਨਾਲ ਸ਼ੰਭੂ ਬਾਰਡਰ ਦੇ ਨਜ਼ਦੀਕ ਲਿਆਂਦੀਆਂ ਗਈਆਂ ਸੀ, ਜਿਸ ਦੇ ਵਿੱਚ ਮਿੱਟੀ ਭਰੀ ਹੋਈ ਸੀ ਉਹਨਾਂ ਗੱਟਿਆਂ ਦੇ ਵਿੱਚ। ਤੇ ਕਿਹਾ ਜਾ ਰਿਹਾ ਸੀ ਕਿ ਇਸ ਤਰੀਕੇ ਦੀ ਵੀ ਕੋਈ ਰਣਨੀਤੀ ਹੋ ਸਕਦੀ ਹੈ ਕਿ ਘੱਗਰ ਦਰਿਆ ਦੇ ਜ਼ਰੀਏ ਜਾਂ ਫਿਰ ਇਸ ਨੂੰ ਇੱਕ ਰੈਂਪ ਦੇ ਰੂਪ 'ਚ ਬਣਾਉਂਦੇ ਹੋਏ ਉਹਨਾਂ ਬੋਰੀਆਂ ਦੀ ਵਰਤੋਂ ਦੇ ਨਾਲ ਹੀ ਕਿਸਾਨ ਅੱਗੇ ਵੱਧ ਜਾਣ। ਪਰ ਉਸ ਦੇ ਵਿੱਚ ਹੁਣ ਤਬਦੀਲੀ ਹੋਈ ਜਾਪਦੀ ਹੈ ਤੇ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਹੱਥ ਖੜੇ ਕਰਕੇ ਆਪਣੇ ਬਾਕੀ ਸਾਰੇ ਸੁਰੱਖਿਆ ਪ੍ਰਬੰਧ ਕਰਦੇ ਹੋਏ ਅੱਗੇ ਵਧਣਗੇ ਅਤੇ ਉਸ ਤੋਂ ਬਾਅਦ ਜਿਹੋ ਜਿਹਾ ਵੀ ਉਹਨਾਂ ਤੇ ਅਟੈਕ ਹੁੰਦਾ ਹੈ ਜਾਂ ਜੋ ਵੀ ਹੁੰਦਾ ਹੈ ਉਸ ਦੇ ਲਈ ਉਹ ਆਪ ਹੀ ਦੇਖਣਗੇ। ਹੋਰ ਕੋਈ ਕਿਸਾਨ ਜਾਂ ਫਿਰ ਨੌਜਵਾਨ ਅੱਗੇ ਫਿਲਹਾਲ ਦੇ ਨਹੀਂ ਵਧੇਗਾ। ਪਰ ਜਿਹੜੀ ਇਸ ਸਮੇਂ ਦੀ ਉੱਥੇ ਦੀ ਸਥਿਤੀ ਹੈ, ਲਗਾਤਾਰ ਸ਼ੰਭੂ ਤੇ ਖਨੌਰੀ ਦੋਵੇਂ ਬਾਰਡਰਾਂ ਦੇ ਉੱਪਰ ਬੰਬਬਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਹਰਿਆਣੇ ਵਾਲੇ ਪਾਸਿਓਂ। ਅਤੇ ਇਸੇ ਦੇ ਵਿੱਚ ਬੀਤੇ ਕੱਲ ਇੱਕ ਬਹੁਤ ਵੱਡੀ ਟਿੱਪਣੀ ਅਦਾਲਤ ਦੇ ਵੱਲੋਂ, ਸਰਵਉੱਚ ਅਦਾਲਤ ਦੇ ਵੱਲੋਂ ਆਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਤਾਂ ਕਰ ਸਕਦੇ ਨੇ, ਪਰ ਉਹਨਾਂ ਨੂੰ ਟਰੈਕਟਰ ਤੇ ਆਉਣ ਤੋਂ ਮਨਾਹੀ ਕੀਤੀ ਗਈ ਸੀ। ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਹੋਰ ਪ੍ਰਬੰਧ ਕਰ ਸਕਦੇ ਹੋ, ਹੋਰ ਤਰੀਕਿਆਂ ਦੇ ਨਾਲ ਆ ਸਕਦੇ ਹੋ, ਤੁਸੀਂ ਟਰੈਕਟਰ ਦੇ ਜ਼ਰੀਏ ਨਾ ਆਓ, ਜਾਂ ਫਿਰ ਜੇ ਆਉਣਾ ਹੈ ਤਾਂ ਤੁਸੀਂ ਆਪਣੇ ਟਰੈਕਟਰਾਂ ਨੂੰ ਕਿਸੇ ਟਰੱਕ ਦੇ ਵਿੱਚ ਲੱਦ ਕੇ ਲਿਆ ਸਕਦੇ ਹੋ, ਇਸ ਤਰੀਕੇ ਦੇ ਨਾਲ ਸਿੱਧਾ ਨਹੀਂ ਲਿਆ ਸਕਦੇ। ਜਿਸ ਤੇ ਬਹੁਤ ਸਾਰੇ ਮਾਹਰਾਂ ਨੇ ਵੀ ਟਿੱਪਣੀ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਟਰੈਕਟਰ ਨੂੰ ਕਿਸ ਨਜ਼ਰੀਏ ਦੇ ਨਾਲ ਨਕਾਰਿਆ ਜਾ ਰਿਹਾ ਹੈ, ਮੋਟਰ ਵਹੀਕਲ ਦੀ ਕਿਹੜੀ ਧਾਰਾ ਉਹਨਾਂ ਤੇ ਲਗਾਈ ਜਾ ਰਹੀ ਹੈ, ਜਿਸ ਦੇ ਅਧੀਨ ਉਹਨਾਂ ਨੂੰ ਇਹ ਮਨਾ ਕੀਤਾ ਜਾ ਰਿਹਾ ਹੈ ਕਿ ਕਿਰਪਾ ਕਰਕੇ ਜਿਹੜੇ ਕਿਸਾਨ ਨੇ, ਜੇਕਰ ਉਹਨਾਂ ਨੇ ਪ੍ਰਦਰਸ਼ਨ ਕਰਨਾ ਹੈ ਤਾਂ ਆਪਣੇ ਟਰੈਕਟਰਾਂ ਨੂੰ ਸਿੱਧੇ ਤਰੀਕੇ ਦੇ ਨਾਲ ਉਹ ਦਿੱਲੀ ਦੇ ਵਿੱਚ ਲੈ ਕੇ ਐਂਟਰ ਨਾ ਹੋਣ। ਜਿਸ ਨੂੰ ਲੈ ਕੇ ਬਹੁਤ ਸਾਰੇ ਚੈਨਲਾਂ ਦੇ ਵੱਲੋਂ ਇਹ ਗੱਲ ਵੀ ਗਲੋਰੀਫਾਈ ਕੀਤੀ ਗਈ ਸੀ ਕਿ ਕਿਸਾਨ ਵੱਡੇ ਪੱਧਰ ਤੇ ਆ ਰਹੇ ਨੇ। ਇੱਕ ਜਿਹੜਾ ਵੱਡਾ ਨੈਸ਼ਨਲ ਮੀਡੀਆ ਅਤੇ ਨੈਸ਼ਨਲ ਪੋਰਟਲ ਹੈ ਖਬਰਾਂ ਦਾ, ਉਸ ਦੇ ਉੱਪਰ ਵੀ ਵੱਡੇ ਪੱਧਰ ਤੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਜਿਹੜੇ ਕਿਸਾਨ ਨੇ ਟਰੈਕਟਰਾਂ ਦੇ ਵਿੱਚ ਜਿਹੜੇ ਆ ਰਹੇ ਨੇ, ਉਹਨਾਂ ਦੇ ਟਰੈਕਟਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜਾ ਇਹੋ ਜਿਹਾ ਅਸਲਾ ਵੀ ਲੱਦਿਆ ਹੋਇਆ ਹੈ ਉਹਨਾਂ ਨੇ, ਜਿਸ ਦੇ ਨਾਲ ਉਹ ਦਿੱਲੀ ਦੇ ਵਿੱਚ ਆ ਕੇ ਹੁੜਦੰਗ ਮਚਾ ਸਕਦੇ ਨੇ। ਇੱਥੋਂ ਤੱਕ ਗੱਲਾਂ ਲਿਖੀਆਂ ਗਈਆਂ ਕਈ ਵੈਬ ਪੋਰਟਲਸ ਦੇ ਵੱਲੋਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਆਉਣਾ ਹੈ ਤੇ ਸੰਸਦ ਨੂੰ ਉਹ ਘੇਰਾ ਪਾ ਸਕਦੇ ਨੇ। ਜਿਸ ਤਰੀਕੇ ਨਾਲ 26 ਜਨਵਰੀ ਦੀ ਘਟਨਾ ਵਾਪਰੀ ਸੀ, ਇਹੋ ਜਿਹੀ ਘਟਨਾ ਨੂੰ ਦੁਬਾਰਾ ਅੰਜਾਮ ਦੇ ਸਕਦੇ ਨੇ। ਵੱਡੇ ਪੱਧਰ ਤੇ ਕਿਸਾਨਾਂ ਦੇ ਉੱਪਰ ਇਹੋ ਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ। ਪਰ ਹੁਣ ਸਥਿਤੀ ਵੇਖਣ ਵਾਲੀ ਜੋ ਇਸ ਸਮੇਂ ਸ਼ੰਭੂ ਤੇ ਖਨੌਰੀ ਬਾਰਡਰ ਦੀ ਹੈ, ਲਗਾਤਾਰ ਬੰਬਬਾਰੀ, ਟੀਅਰ ਗੈਸ ਦੇ ਗੋਲੇ ਉੱਥੇ ਸਿੱਟੇ ਜਾ ਰਹੇ ਨੇ, ਜਿਸ ਦੇ ਵਿਚਾਲੇ ਹਾਲੇ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਉਹ ਉੱਥੇ ਆਪਣੇ ਸਪੀਚ ਦੇ ਰਹੇ ਨੇ, ਬੋਲ ਰਹੇ ਨੇ। ਉਸ ਤੋਂ ਬਾਅਦ ਉਹ ਆਪਣੇ ਸੁਰੱਖਿਆ ਪ੍ਰਬੰਧਾਂ ਦੇ ਨਾਲ ਅੱਗੇ ਵਧਣਗੇ। ਵੇਖਣ ਵਾਲੀ ਸਥਿਤੀ ਕੀ ਹੋਵੇਗੀ ਇਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਪੰਜਾਬੀ
ਰੇਡੀਓ USA ਪੰਜਾਬੀ TV USA ਨਾਲ ਜੁੜੇ ਰਹੋ। ਧੰਨਵਾਦ।